ਕੱਲ ਕਾਫੀ ਮੀਂਹ ਜਿਹੜਾ ਪਿਆ, ਹੈਵੀ ਰੇਨਫਾਲ ਹੋਈ ਹੈਗੀ ਆ ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਜਿਹਦੇ ਨਾਲ ਕਈ ਏਰੀਏ ਦੇ ਵਿੱਚ ਫਲੱਡਿੰਗ ਹੋਈ ਆ। ਕਹਿੰਦੇ ਕਾਰਮਾਈਕਲ, ਐਲਡਰਾਡੋ ਹਿਲਸ, ਫੇਅਰ ਓਕਸ, ਇਹਨਾਂ ਸਾਰਿਆਂ ਦੇ ਵਿੱਚ ਸੜਕਾਂ ਜਿਹੜੀਆਂ ਪੂਰੀ ਤਰ੍ਹਾਂ ਫਲੱਡ ਹੋਈਆਂ ਹੈਗੀਆਂ। ਤੇ ਹੁਣ ਇਹ ਖਬਰ ਆ ਰਹੀ ਆ ਕਿ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਅੱਜ ਆ ਮੀਂਹ ਪੈਣ ਜਾ ਰਿਹਾ ਆ। KTLA ਦੇ ਵੈਦਰ ਐਂਕਰ ਕਾਜ ਗੋਲਡਬਰਗ ਆ, ਉਹਨਾਂ ਨੇ ਇਹ ਕਿਹਾ ਕਿ ਡ੍ਰਿਜ਼ਲ ਤੋਂ ਲੈ ਕੇ ਜਿਹੜੀ ਸ਼ਾਵਰਸ ਆ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਪੈਣਗੇ ਆਫਟਰਨੂਨ ਤੋਂ ਬਾਅਦ। ਤੇ ਟੈਂਪਰੇਚਰ ਆਲਰੇਡੀ ਕਾਫੀ ਲੋ ਆ, 70s ਦੇ ਵਿੱਚ ਹੈਗਾ। ਐਲੀਵੇਸ਼ਨ ਸੈਨ ਬਰਨਰਡਿਨੋ ਵੈਲੀ ਦੇ ਵਿੱਚ, ਸੈਨ ਗੈਬਰੀਅਲ ਵੈਲੀ ਦੇ ਵਿੱਚ ਤੇ ਔਰੇਂਜ ਕਾਉਂਟੀ ਦੇ ਵਿੱਚ। ਜੀ ਫਸਟ ਮੀਂਹ ਕਈ ਚਿਰਾਂ ਬਾਅਦ ਜਦੋਂ ਪਵੇ ਬਹੁਤ ਡੇਂਜਰਸ ਇਸ ਲਈ ਹੁੰਦਾ ਵੀ ਰੋਡਸ ਬਹੁਤ ਜ਼ਿਆਦਾ ਸਲਿੱਕ ਹੁੰਦੀਆਂ, ਆਪਾਂ ਹਰ ਵਾਰੀ ਉੱਦਾਂ ਦੱਸਦੇ ਹਾਂ, ਪਰ ਯਾਦ ਜਿਹੜਾ ਉਹ ਜ਼ਰੂਰ ਦਿਵਾਉਣਾ ਸਾਰਿਆਂ ਨੂੰ ਚਾਹੀਦਾ ਆ। ਤੇਜ਼ ਨਾ ਚਲਾਓ, ਸਲਿੱਪ ਉਦੋਂ ਗੱਡੀ ਜਿਹੜੀ ਉਹ ਬਹੁਤ ਜ਼ਿਆਦਾ ਕਰਦੀ ਹੁੰਦੀ ਆ। ਆਇਲਸ ਜਿੰਨੇ ਵੀ ਰੋਡ ਦੇ ਉੱਤੇ ਹੁੰਦੇ ਆ ਉਹ ਸਾਰੇ ਉੱਤੇ ਆ ਜਾਂਦੇ ਆ ਤੇ ਬਹੁਤ ਜ਼ਿਆਦਾ ਸਲਿੱਪਰੀ ਸਲਿੱਕ ਕੰਡੀਸ਼ਨਸ ਉਸ ਦੇ ਵਿੱਚ ਬਣਦੀਆਂ ਆ। ਲੇਟ ਹੋ ਰਹੇ ਆ ਤੇ ਭਾਈ ਕੋਈ ਨਹੀਂ, ਹੁਣ ਲੇਟ ਹੀ ਪਹੁੰਚ ਜਿਓ। ਇਸ ਤੋਂ ਪਹਿਲਾਂ ਵੀ ਕੋਈ ਐਕਸੀਡੈਂਟ ਜਿਹੜਾ ਹੋ ਜਾਵੇ ਤਾਂ ਜੇ ਉੱਦਾਂ ਟਰਾਈ ਕਰੋ ਵੀ 10-15 ਮਿੰਟ ਪਹਿਲੋਂ ਜਿਹੜਾ ਉਹ ਜਾਇਆ ਜਾਵੇ। ਇਹ ਮੀਮਸ ਹੀ ਜਿਹੜੀਆਂ ਉੱਦਾਂ ਦੀਆਂ ਬਣੀਆਂ ਵੀ ਕਿਤੇ ਇੱਕ ਬੂੰਦ ਵੀ ਡਿੱਗ ਪਵੇ ਤਾਂ ਲੋਕਾਂ ਨੂੰ ਇੱਦਾਂ ਲੱਗਦਾ ਵੀ ਜਿੱਦਾਂ ਗੱਡੀ ਚਲਾਉਣੀ ਜਿਹੜੀ ਉਹ ਭੁੱਲ ਜਾਂਦੀ ਆ। ਸੋ ਇੱਦਾਂ ਦਾ ਵਰਤਾਰਾ ਜਿਹੜਾ ਉਹ ਨਾ ਵਾਪਰੇ। ਜਿੱਥੇ ਕਿਤੇ ਵੀ ਮੀਂਹ ਵਗੈਰਾ ਪੈ ਰਹੇ ਆ, ਖਾਸ ਕਰਕੇ ਫਸਟ ਡ੍ਰਿਜ਼ਲ ਜਾਂ ਫਸਟ ਰੇਨ, ਉਸ ਤੋਂ ਬਾਅਦ 'ਚ ਰੋਡ ਕੰਡੀਸ਼ਨਸ ਬਹੁਤ ਜ਼ਿਆਦਾ ਖਰਾਬ ਇਸ ਹਿਸਾਬ ਦੇ ਨਾਲ ਸਲਿੱਕ ਕੰਡੀਸ਼ਨਸ ਬਣ ਜਾਂਦੀਆਂ। ਕਾਰਾਂ ਦੇ ਟਾਇਰ ਵਗੈਰਾ ਵੀ ਚੈੱਕ ਕਰ ਲਓ ਕਿਉਂਕਿ ਸਲਿੱਪਰੀ ਹੁੰਦੇ ਆ। ਜਿਨ੍ਹਾਂ ਨੇ ਚੇਂਜ ਕਰਾਣੇ ਆ, ਉਹ ਮੀਂਹ ਦਾ ਸੀਜ਼ਨ ਆ ਰਿਹਾ, ਉਹ ਤੋਂ ਪਹਿਲਾਂ ਜਿਹੜੇ ਆ ਚੈੱਕ ਵਾਈਪਰ ਵਗੈਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕਰ ਲੈਣੀਆਂ ਚਾਹੀਦੀਆਂ ਆ। ਲੱਗਦਾ ਕੋਈ ਜ਼ਿਆਦਾ ਟਾਈਮ ਨਹੀਂ ਆ। ਬਹੁਤ ਸਾਰੀਆਂ ਜਿਹੜੇ ਟਾਇਰਾਂ ਵਾਲੇ ਜਾਂ ਹੋਰ ਇੱਦਾਂ ਦੀਆਂ ਗੱਡੀਆਂ ਵਾਲੇ ਆ, ਉਹ ਕਈ ਇੰਸਪੈਕਸ਼ਨਾਂ ਵੀ ਜਿਹੜੀਆਂ ਉਹ 100 ਪੁਆਇੰਟ 150 ਪੁਆਇੰਟ ਇੱਦਾਂ ਦੀਆਂ ਜਿਹੜੀਆਂ ਉਹ ਅਕਸਰ ਕਰ ਦਿੰਦੇ ਆ। ਨਹੀਂ ਆਪ ਹੁੰਦਾ ਤਾਂ ਉੱਥੇ ਜਾ ਕੇ ਜਿਹੜੀ ਉਹ ਚੈੱਕ ਕਰਵਾ ਸਕਦੇ ਆ। ਅਗਲੀ ਜਿਹੜੀ ਗੱਲ ਕਰੀਏ, ਅਮਰੀਕਨ ਹੌਸਟੇਜ ਜਿਹੜੇ ਫ੍ਰੀ ਕੀਤੇ ਗਏ ਆ ਹਮਾਸ ਦੇ ਵੱਲੋਂ ਬੀਤੇ ਵੀਕ ਦੇ ਵਿੱਚ, ਜੂਡਿਥ ਤੇ ਨੈਟਲੀ, ਕਹਿੰਦੇ ਆ ਵੀ ਉਹ ਵਾਪਸ ਤਾਂ ਜਿਹੜੇ ਉਹ ਆ ਗਏ ਆ, ਪਰ ਕਹਿੰਦੇ ਵੀ ਇਹ ਬਿਗਨਿੰਗ ਆ, ਇਹ ਐਂਡ ਨਹੀਂ ਆ। ਸੋ ਸਥਿਤੀ ਕਹਿੰਦੇ ਵੀ ਉੱਥੇ ਬਹੁਤ ਜ਼ਿਆਦਾ ਮਾੜੀ ਆ। ਉਹਨਾਂ ਨੇ ਵਾਪਸ ਜਿਹੜਾ ਪਹੁੰਚ ਕੇ ਘੁੱਟ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਜੱਫੀਆਂ ਪਾਈਆਂ। ਕਹਿੰਦੇ ਵੀ ਇੱਦਾਂ ਦੀ ਇੰਟੈਂਸ ਜਿਹੜੀ ਹੱਗ ਆ, ਜੱਫੀ ਆ, ਉਹ ਕਦੀ ਵੀ ਜਿਹੜੀ ਉਹ ਫੀਲ ਨਹੀਂ ਸੀ ਕੀਤੀ। ਇਹ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਬੰਦੇ ਨੂੰ ਇਹ ਨਾ ਪਤਾ ਹੋਵੇ ਵੀ ਆਉਣ ਵਾਲੇ ਸਮੇਂ 'ਚ ਅਸੀਂ ਜਿੰਦਾ ਰਹਿਣਾ ਆ ਕਿ ਮਰ ਜਾਣਾ ਆ, ਜਾਂ ਕੀ ਇਸ ਦੇ ਵਿੱਚ ਹੋਣ ਜਾ ਰਿਹਾ ਆ। ਸੋ ਕਹਿੰਦੇ ਵੀ ਇਹ ਨਾਈਟਮੇਅਰ ਇਹਨਾਂ ਦਾ ਤਾਂ ਖਤਮ ਹੋਇਆ ਆ, ਪਰ ਅਜੇ ਹੋਰ ਦਰਜਨਾਂ ਹੀ ਜਿਹੜੇ ਸੈਂਕੜੇ ਲੋਕ ਅਜਿਹੇ ਨੇ ਜਿਹੜੇ ਇਸ ਟਾਈਮ ਗਾਜ਼ਾ ਪੱਟੀ ਦੇ ਵਿੱਚ ਹਮਾਸ ਦੇ ਦੁਆਰਾ ਬੰਧਕ ਬਣਾ ਕੇ ਜਿਹੜੇ ਉਹ ਰੱਖੇ ਗਏ ਹੈਗੇ ਆ। ਇਹਨਾਂ ਨੇ ਜਿਹੜਾ ਉਹ ਦੱਸਿਆ ਵੀ 3 ਰਿਲੇਟਿਵਸ ਉਹਨਾਂ ਦੇ ਇਸ ਅਟੈਕਸ ਦੇ ਵਿੱਚ ਜਦੋਂ ਹਮਾਸ ਨੇ ਕੀਤਾ ਸੀ ਉਹਦੇ ਵਿੱਚ ਮਾਰੇ ਵੀ ਜਿਹੜੇ ਉਹ ਗਏ ਸੀਗੇ। ਇਹ ਸਹੀ ਸਲਾਮਤ ਬਗੈਰ ਕਿਸੇ ਇੰਜਰੀ ਤੋਂ ਪਹੁੰਚੇ ਆ। ਇਹ ਇਹਨਾਂ ਦੇ ਲਈ ਖੁਸ਼ਕਿਸਮਤੀ ਆ। ਬਾਕੀਆਂ ਦਾ ਹੋਰ ਕੀ ਬਣਨਾ ਆ, ਇਸ ਦੇ ਬਾਰੇ ਕਹਿੰਦੇ ਆ ਵੀ ਉਹ ਸਮਝ ਨਹੀਂ ਆ ਰਿਹਾ। ਕਹਿੰਦੇ ਵੀ ਅਨਇਮੈਜੀਨੇਬਲ ਸੀ, ਸੋਚਿਆ ਨਹੀਂ ਸੀ ਜਾ ਰਿਹਾ ਜੋ ਸਾਡੇ ਨਾਲ ਉੱਥੇ ਜੋ ਸਾਡੇ ਤੇ ਇਸ ਟਾਈਮ ਦੇ ਨਾਲ ਬੀਤ ਰਹੀ ਸੀ। ਨਾ ਅਸੀਂ ਸੁੱਤੇ ਹਾਂ ਤੇ ਸਾਰੀ ਰਾਤ ਅਸੀਂ ਉੱਥੇ ਰੋਂਦੇ ਹੀ ਰਹਿੰਦੇ ਹਾਂ। ਉਧਰ ਹੁਣ ਇਜ਼ਰਾਈਲੀ ਮਿਲਟਰੀ ਨੇ ਉੱਤੇ ਟੋਟਲ ਸੀਜ ਆ। ਇਹ 2 ਜਾਣਿਆਂ ਦੇ ਆਪਾਂ ਹਾਲ ਦੱਸ ਰਹੇ ਹਾਂ। ਤੁਸੀਂ ਉਹ ਦੇਖੋ ਵੀ ਜਿਹੜੇ ਗਾਜ਼ਾ ਦੇ ਵਿੱਚ ਇੰਨੇ ਤਾਏ ਦਿਨ ਜਿਹੜੇ ਹੁਣ ਨਾਲ ਦੇ ਨਾਲ ਮਰ ਰਹੇ ਆ, ਤੇ ਜਿਹੜੇ ਇਜ਼ਰਾਈਲ ਦੇ ਵਿੱਚ ਜਿਹੜੇ ਉਹ ਮਰ ਚੁੱਕੇ ਆ, ਵੀ ਉਹਨਾਂ ਦਾ ਕੀ ਵਿਚਾਰਿਆ ਸਾਰਿਆਂ ਦਾ ਇੱਥੇ ਜਿਹੜਾ ਉਹ ਕਸੂਰ ਸੀਗਾ। ਸੋ ਹਾਲਾਤ ਕਾਫੀ ਜਿਹੜੇ ਉਹ ਮਾੜੇ ਬਣੇ ਪਏ ਹੈਗੇ ਆ। ਕਤਰ ਨੇ ਇਸ ਸਮਝੌਤਾ ਕਰਾਉਣ 'ਚ ਇਹ ਅਮਰੀਕੀ ਜਿਹੜੇ ਆ ਉਹਨਾਂ ਨੂੰ ਛਡਾਉਣ ਦੇ ਵਿੱਚ ਭੂਮਿਕਾ ਜਿਹੜੀ ਉਹ ਨਿਭਾਈ ਸੀਗੀ, ਕਿਉਂਕਿ ਕਤਰ ਦੇ ਵਿੱਚ ਕੁਛ ਅਜਿਹੇ ਲੋਕ ਨੇ ਜਿਨ੍ਹਾਂ ਦੀ ਹਮਾਸ ਦੇ ਨਾਲ ਕਹਿ ਸਕਦੇ ਹਾਂ ਵੀ ਉਹ ਗੱਲਬਾਤ ਆ, ਜਾਂ ਉਹਨਾਂ ਦੇ ਜ਼ਰੀਏ ਹਮਾਸ ਵਾਲੇ ਆ ਉੱਥੇ ਗੱਲਬਾਤ ਕਰ ਰਹੇ ਆ ਬਾਕੀ ਦੁਨੀਆ ਦੇ ਨਾਲ ਵੀ। ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰੀਕਾ ਦੇ ਜਿਹੜੇ ਬਾਕੀ ਲੋਕ ਜਿਹੜੇ ਅਜੇ ਤੱਕ ਲੱਭੇ ਨਹੀਂ ਆ, ਜਿਨ੍ਹਾਂ ਨੂੰ ਇਹ ਮੰਨਿਆ ਜਾ ਰਿਹਾ ਵੀ ਉਹ ਹੌਸਟੇਜ ਜਾਂ ਅਗਵਾ ਕੀਤੇ ਆ, ਵੀ ਉਹਨਾਂ ਨੂੰ ਵੀ ਛਡਾ ਲਿਆ ਜਾਵੇ। ਇਜ਼ਰਾਈਲ ਵਾਲੇ ਵੀ ਇਸੇ ਚੀਜ਼ ਦੇ ਵਿੱਚ ਲੱਗੇ ਹੋਏ ਆ। ਪਰ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਹੈ। ਆਉਣ ਵਾਲੇ ਦਿਨਾਂ 'ਚ ਸਥਿਤੀ ਕਿਸ ਪਾਸੇ ਵੱਲ ਨੂੰ ਜਾ ਰਹੀ ਹੈ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਉਹਨਾਂ ਦੇ ਨਾਲ ਟੈਲੀਫੋਨ ਦੇ ਉੱਤੇ ਉਹਨਾਂ ਦੇ ਵਾਪਸ ਪਹੁੰਚਣ ਤੇ ਗੱਲਬਾਤ ਕੀਤੀ।